ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦੇ ਬਾਰੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਲਈ ਤੇ ਇਹਨਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503 ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਗਵਰਨਮੈਂਟ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੋਂ। ਹੁਣ ਯੂਰੋਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸਲਾ ਵੌਨ ਡੇਰ ਲੇਅਨ ਦੀ ਹਾਜ਼ਰੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਲਈ ਹੋਰ ਮਦਦ ਅਤੇ ਯੂਰਪ ਦੇ ਨਾਲ ਨਵਾਂ ਹਾਈਡਰੋਜਨ ਸਮਝੌਤਾ ਕਰਨ ਦਾ ਐਲਾਨ ਕੀਤਾ। ਕੈਨੇਡਾ ਯੂਕਰੇਨ ਨੂੰ ਇੰਜੀਨੀਅਰਿੰਗ ਟ੍ਰੇਨਿੰਗ ਮੁਹੱਈਆ ਕਰਵਾਉਣ ਦੇ ਲਈ ਆਪਰੇਸ਼ਨ ਯੂਨੀਫਾਰਮੇਸ਼ਨ ਦੇ ਵਿੱਚ ਘੱਟੋ ਘੱਟ ਅਕਤੂਬਰ ਤੱਕ ਵਾਅਦਾ ਕਰੇਗਾ। ਇਸ ਤੋਂ ਇਲਾਵਾ ਕੈਨੇਡੀਅਨ ਮੈਡੀਕਲ ਟ੍ਰੇਨਰਸ ਨੂੰ ਯੂਕਰੇਨੀਅਨ ਸੈਨਾਵਾਂ ਨੂੰ ਮੈਡੀਕਲ ਸਕਿੱਲਸ ਸਿਖਾਉਣ ਦੇ ਵਿੱਚ ਮਦਦ ਲਈ ਵੀ ਭੇਜਿਆ ਜਾਣਾ ਹੈ। ਇਸ ਮੌਕੇ ਕਿੰਗਸਟਨ ਓਨਟਾਰੀਓ ਦੇ ਵਿੱਚ ਟਰੂਡੋ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਵੌਨ ਡੇਰ ਲੇਨ ਨੇ ਆਖਿਆ ਕਿ ਕੈਨੇਡਾ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਪਹਿਲਾਂ ਹੀ ਯੂਕਰੇਨ ਦੇ ਲਈ ਕਾਫੀ ਕੁਝ ਕਰ ਰਿਹਾ ਅਤੇ ਇਸ ਵੱਲੋਂ ਆਪਣੇ ਵਿੱਤ ਤੋਂ ਬਾਹਰ ਹੋ ਕੇ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਲਈ ਅਸੀਂ ਕੈਨੇਡਾ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਉਹਨਾਂ ਦੱਸਿਆ ਕਿ 2015 ਦੇ ਵਿੱਚ ਕੈਨੇਡਾ ਵੱਲੋਂ ਯੂਕਰੇਨ ਦੇ ਵਿੱਚ ਜਿਹੜਾ ਫੌਜੀ ਟ੍ਰੇਨਿੰਗ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ, ਉਸ ਦੇ ਸਦਕਾ ਹੀ ਫਰਵਰੀ 2022 ਦੇ ਵਿੱਚ ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਚੜ੍ਹਾਈ ਦੇ ਦੌਰਾਨ ਉਹਨਾਂ ਦੀਆਂ ਫੌਜੀ ਟੁਕੜੀਆਂ ਬਿਹਤਰ ਢੰਗ ਦੇ ਨਾਲ ਸਥਿਤੀ ਦੇ ਨਾਲ ਨਜਿੱਠ ਸਕੀਆਂ ਨੇ। ਟਰੂਡੋ ਨੇ ਐਲਾਨ ਕੀਤਾ ਕਿ ਓਟਵਾ ਲੈਂਡ ਮਾਈਨਸ ਅਤੇ ਅਣਚੱਲੇ ਬੰਬ ਨੂੰ ਹਟਾਉਣ ਦੇ ਲਈ $3 ਮਿਲੀਅਨ ਦੇ ਨਾਲ ਯੂਕਰੇਨ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਲੈਂਡ ਮਾਈਨਸ ਨੂੰ ਹਟਾਉਣ ਦੇ ਲਈ ਪਹਿਲਾਂ ਹੀ ਕੈਨੇਡਾ ਵੱਲੋਂ $32 ਮਿਲੀਅਨ ਦੇਣ ਦੀ ਗੱਲ ਆਖੀ ਜਾ ਚੁੱਕੀ ਹੈ ਤੇ ਇਸ ਮਕਸਦ ਲਈ ਯੂਰੋਪੀਅਨ ਯੂਨੀਅਨ ਵੱਲੋਂ 43 ਮਿਲੀਅਨ ਯੂਰੋਜ਼ ਦਿੱਤੇ ਜਾਣਗੇ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਦੇ ਚੱਲੀਏ ਕਿ ਯੂਕਰੇਨੀਅਨ ਇਲੈਕਟ੍ਰੀਕਲ ਗ੍ਰਿਡ ਦੀ ਮਦਦ ਦੇ ਨਾਲ ਕੈਨੇਡੀਅਨ ਐਨਰਜੀ ਟਰਾਂਸਫਾਰਮਰਸ ਵੀ ਭੇਜੇ ਜਾਣਗੇ। ਟਰੂਡੋ ਨੇ ਆਖਿਆ ਕਿ ਭਾਵੇਂ ਸੰਘਰਸ਼ ਨੂੰ ਕਿੰਨਾ ਹੀ ਸਮਾਂ ਕਿਉਂ ਨਾ ਲੱਗ ਜਾਵੇ, ਅਸੀਂ ਯੂਕਰੇਨ ਦੇ ਲਈ ਆਪਣੇ ਯੂਰੋਪੀਅਨ ਭਾਈਵਾਲਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ। ਉਧਰ ਦੂਜੇ ਪਾਸੇ ਗੱਲ ਕਰੀਏ ਕਿ ਪਿਛਲੀਆਂ ਦੋ ਚੋਣਾਂ ਦੇ ਵਿੱਚ ਕੈਨੇਡੀਅਨ ਚੋਣਾਂ ਦੇ ਵਿੱਚ ਚੀਨ ਦੀ ਭੂਮਿਕਾ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਜਾਣਦੇ ਨੇ ਇਸ ਗੱਲ ਨੂੰ ਕਿ ਕੈਨੇਡੀਅਨਾਂ ਦੇ ਮਨਾਂ ਦੇ ਵਿੱਚ ਪਿਛਲੀਆਂ ਦੋ ਚੋਣਾਂ ਦੇ ਵਿੱਚ ਚੀਨ ਦੀ ਦਖਲਅੰਦਾਜ਼ੀ ਕੀ ਰਹੀ ਹੈ, ਭੂਮਿਕਾ ਕੀ ਰਹੀ ਹੈ, ਇਹਦੇ ਬਾਰੇ ਅਜੇ ਵੀ ਸਵਾਲ ਨੇ। ਪਰ ਉਹ ਫਿਰ ਵੀ ਹਜੇ ਵੀ ਖਾਸ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰਦੇ ਨਜ਼ਰ ਆਏ ਅਤੇ ਇਹਨਾਂ ਸਵਾਲਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਰਹੇ। ਪਾਰਲੀਮੈਂਟ ਹੈਲਥ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਜਾਣਦਾ ਕਿ ਭਾਵੇਂ ਮੈਂ ਕੁਝ ਵੀ ਕਹਾਂ, ਕੈਨੇਡੀਅਨਾਂ ਨੂੰ ਇਸ ਬਾਰੇ ਸਵਾਲ ਹੁੰਦੇ ਰਹਿੰਦੇ ਨੇ ਕਿ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ। ਤੇ ਸਵਾਲ ਤਾਂ ਇਹ ਵੀ ਸਨ ਕਿ ਚੀਨੀ ਦਖਲਅੰਦਾਜ਼ੀ ਵੋਟਾਂ ਦੇ ਵਿੱਚ ਕਿੰਨੀ ਕੁ ਸੀ। ਉਹਨਾਂ ਇਹ ਵੀ ਮੰਨਿਆ ਕਿ ਇਹਦੇ ਬਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਚੀਨ ਦਖਲਅੰਦਾਜ਼ੀ ਦੀ ਕੋਸ਼ਿਸ਼ ਕਰ ਰਿਹਾ ਅਤੇ ਹੋਰ ਦੇਸ਼ ਸਾਡੀਆਂ ਲੋਕਤੰਤਰੀ ਪ੍ਰਕਿਰਿਆਵਾਂ ਦੇ ਵਿੱਚ ਦਖਲ ਦੇ ਰਹੇ ਨੇ। ਪ੍ਰਧਾਨ ਮੰਤਰੀ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਦੋਸ਼ਾਂ ਦਾ ਜਵਾਬ ਦੇਣ ਦੇ ਲਈ ਕਈ ਵਾਰ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਚੇਤਾਵਨੀ ਦਿੱਤੀ ਗਈ ਸੀਗੀ ਕਿ ਚੀਨੀ ਸਰਕਾਰ ਜਿਹੜੀ ਹੈ ਜਾਂ ਸਰਕਾਰੀ ਅਧਿਕਾਰੀ ਜਿਹੜੇ ਨੇ ਉਹ ਕੈਨੇਡੀਅਨ ਰਾਜਨੀਤਿਕ ਉਮੀਦਵਾਰਾਂ ਨੂੰ ਪੈਸੇ ਭੇਜ ਰਹੇ ਨੇ। ਤਾਂ ਇਸ ਗੱਲ ਤੇ ਵੀ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਸੀ ਦਿੱਤਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੈਂਕ ਆਫ ਕੈਨੇਡਾ ਦੀ। ਬੈਂਕ ਆਫ ਕੈਨੇਡਾ ਵਿਆਜ ਦਰਾਂ ਵਧਾਏਗੀ ਜਾਂ ਨਹੀਂ ਵਧਾਏਗੀ, ਇਹਦੀ ਬਾਬਤ ਹਰ ਕੈਨੇਡੀਅਨ ਨੂੰ ਜਾਣਨ ਦੀ ਤਾਂਘ ਸੀ। ਤਾਂ ਇਸ ਬਾਬਤ ਖਬਰ ਇਹ ਆ ਰਹੀ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 4.5% ਤੇ ਹੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ। ਬੈਂਕ ਨੇ ਪਿਛਲੀ ਪਾਲਿਸੀ ਮੀਟਿੰਗ ਦੇ ਵਿੱਚ ਸੰਕੇਤ ਦਿੱਤੇ ਸਨ ਕਿ ਉਹ ਹੁਣ ਵਿਆਜ ਦਰਾਂ ਦੇ ਵਿੱਚ ਵਾਧੇ ਦੇ ਸਿਲਸਿਲੇ ਤੇ ਰੋਕ ਲਗਾ ਸਕਦੀ ਹੈ। ਵੱਧਦੀ ਮਹਿੰਗਾਈ ਦੇ ਹੇਠਾਂ ਵੱਲ ਆਉਣ ਦੇ ਸੰਕੇਤਾਂ ਦੇ ਮੱਦੇਨਜ਼ਰ ਬੈਂਕ ਨੇ ਫਿਲਹਾਲ ਇਹ ਫੈਸਲਾ ਲਿਆ। ਬੈਂਕ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਜਿਹੜੇ ਲੋਕ ਮਹਿੰਗਾਈ ਦੇ ਕਰਕੇ ਜਿਨ੍ਹਾਂ ਦਾ ਤਰਾਹ ਨਿਕਲਿਆ ਪਿਆ, ਅਸੀਂ ਜਾਂ ਜਿਹੜੇ ਉਧਾਰ ਚੁੱਕ ਰਹੇ ਨੇ, ਅਸੀਂ ਉਹਨਾਂ ਤੇ ਹੋਰ ਬੋਝ
ਨਹੀਂ ਪਾਉਣਾ ਚਾਹੁੰਦੇ। ਹਾਲਾਂਕਿ ਇਹਨਾਂ ਗੱਲਾਂ ਨੂੰ ਲੈ ਕੇ ਇਹਨਾਂ ਕਿਆਫਿਆਂ ਦੇ ਦਰਮਿਆਨ ਕਈ ਅਰਥ ਸ਼ਾਸਤਰੀਆਂ ਨੇ ਆਪਣੀਆਂ ਸਟੇਟਮੈਂਟਸ ਜਾਂ ਆਪਣੇ ਕਮੈਂਟ ਵੀ ਦਿੱਤੇ ਸੀਗੇ। ਤਾਂ ਪਹਿਲਾਂ ਹੀ ਮਹਿੰਗਾਈ ਦੇ ਨਾਲ ਦੋ ਚਾਰ ਹੋ ਰਹੇ, ਮਹਿੰਗਾਈ ਦੀ ਮਾਰ ਚੱਲ ਰਹੀ ਕੈਨੇਡੀਅਨਾਂ ਦੇ ਲਈ ਇਹ ਇੱਕ ਰਾਹਤ ਵਾਂਗੂ ਮੰਨਿਆ ਜਾ ਰਿਹਾ। ਕੈਨੇਡਾ ਦੇ ਵਿੱਚ ਯਾਰਕ ਰੀਜਨਲ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 1 ਸਾਲ ਪੁਰਾਣੇ ਐਲਨਾਜ਼ ਹਜ਼ਤਾਮੀਰੀ ਅਗਵਾ ਮਾਮਲੇ ਦੇ ਵਿੱਚ 5ਵੇਂ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਸ਼ੱਕੀ ਦੀ ਪਛਾਣ 25 ਸਾਲ ਦੇ ਆਕਾਸ਼ ਰਾਣਾ ਵਜੋਂ ਕੀਤੀ ਗਈ ਹੈ, ਜਿਸ ਨੂੰ 1 ਮਾਰਚ ਨੂੰ ਕਾਬੂ ਕੀਤਾ ਗਿਆ ਸੀ ਅਤੇ ਹੁਣ ਉਸ ਤੇ ਦੋਸ਼ ਆਇਦ ਕੀਤੇ ਗਏ ਨੇ। ਕੱਲ ਨੂੰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਦੱਸ ਦਈਏ ਕਿ ਐਲਨਾਜ਼ ਹਜ਼ਤਾਮੀਰੀ ਤੇ 2021 ਦੇ ਵਿੱਚ ਇੱਕ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਸੀ ਤੇ ਹਮਲੇ ਤੋਂ ਬਾਅਦ ਇੱਕ 5ਵੇਂ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੇ 1 ਹਫ਼ਤੇ ਬਾਅਦ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਓਨਟਾਰੀਓ ਦੇ ਰਿਚਮੰਡ ਹਿੱਲ ਦੇ ਵਿੱਚ ਇੱਕ ਅੰਡਰਗਰਾਉਂਡ ਪਾਰਕਿੰਗ ਦੇ ਵਿੱਚ ਇੱਕ ਪੈਨ ਦੇ ਨਾਲ ਹਜ਼ਤਾਮੀਰੀ ਤੇ ਹਮਲਾ ਕੀਤਾ ਗਿਆ ਸੀ। ਹਮਲੇ ਤੋਂ ਬਾਅਦ ਉਸ ਦੇ ਸਿਰ ਤੇ ਸੱਟ ਲੱਗੀ ਸੀ ਅਤੇ ਉਸ ਦੇ ਮੱਥੇ ਤੇ ਲਗਭਗ 40 ਟਾਂਕੇ ਲੱਗੇ ਸਨ। ਪੁਲਿਸ ਨੇ ਕਿਹਾ ਕਿ 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਹਜ਼ਤਾਮੀਰੀ ਨੂੰ ਇੱਕ ਵਸਾਗਾ ਬੀਚ ਓਨਟਾਰੀਓ ਤੋਂ ਅਗਵਾ ਕੀਤਾ ਗਿਆ ਸੀ। ਇਸ ਅਗਵਾ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀਗੀ ਕਿ ਜਾਅਲੀ ਪੁਲਿਸ ਵਰਦੀਆਂ ਪਾ ਕੇ 3 ਆਦਮੀਆਂ ਨੇ ਚਿੱਟੇ ਰੰਗ ਦੀ ਲੈਕਸਸ ਐਸਯੂਵੀ ਦੇ ਵਿੱਚ ਹਜ਼ਤਾਮੀਰੀ ਨੂੰ ਅਗਵਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਉਸ ਨੂੰ ਨਹੀਂ ਦੇਖਿਆ ਗਿਆ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਪੁਲਿਸ ਨੇ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਦੇ ਲਈ $1 ਲੱਖ ਦੇ ਇਨਾਮ ਦੀ ਪੇਸ਼ਕਸ਼ ਵੀ ਕੀਤੀ। ਹਸਤਾਮੀਰੀ ਦੇ ਸਾਬਕਾ ਬॉयਫ੍ਰੈਂਡ ਮੁਹੰਮਦ ਲੀਲੋ ਤੇ ਉਸ ਦੇ 2022 ਦੇ ਲਾਪਤਾ ਹੋਣ ਤੋਂ ਬਾਅਦ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਪਰ ਪੁਲਿਸ ਨੂੰ ਹਜੇ ਵੀ ਇਸ ਮਾਮਲੇ ਦੇ ਵਿੱਚ 3 ਹੋਰ ਸ਼ੱਕੀਆਂ ਦੀ ਭਾਲ ਹੈ। ਮਿਸੀਸਾਗਾ ਤੇ ਬਰੈਂਪਟਨ ਦੇ ਕਈ ਹਾਈ ਸਕੂਲਾਂ ਨੂੰ ਸ਼ੂਟਿੰਗ ਸੰਬੰਧੀ ਮਿਲ ਰਹੀਆਂ ਆਨਲਾਈਨ ਧਮਕੀਆਂ ਦੇ ਮਾਮਲੇ ਦੀ ਹੁਣ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇਹ ਧਮਕੀਆਂ ਸੋਸ਼ਲ ਮੀਡੀਆ ਉੱਤੇ ਦਿੱਤੀਆਂ ਗਈਆਂ ਸਨ ਤੇ ਇਹਨਾਂ ਧਮਕੀਆਂ ਬਾਰੇ ਪਿਛਲੇ ਹਫ਼ਤੇ ਪਤਾ ਲੱਗਿਆ। ਇਹ ਧਮਕੀਆਂ ਇੱਕ ਅਜਿਹੇ ਸ਼ਖਸ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਇਹ ਆਖ ਰਿਹਾ ਕਿ ਉਹ ਆਉਂਦੇ ਸ਼ੁੱਕਰਵਾਰ ਨੂੰ ਪੀਲ ਰੀਜਨ ਦੇ 6 ਸੈਕੰਡਰੀ ਸਕੂਲਾਂ ਦੇ ਵਿੱਚ ਜਾਵੇਗਾ ਅਤੇ ਸ਼ੂਟਿੰਗ ਨੂੰ ਅੰਜਾਮ ਦੇਵੇਗਾ। ਜਿਨ੍ਹਾਂ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ ਉਹਨਾਂ ਦੇ ਵਿੱਚ ਹੋਲੀ ਨੇਮ ਆਫ ਮੇਰੀ ਸੈਕੰਡਰੀ ਸਕੂਲ, ਲੂਈ ਆਰਬਰ ਸੈਕੰਡਰੀ ਸਕੂਲ, ਸੇਂਟ ਥਾਮਸ ਇਕੁਇਨਾਸ ਸੈਕੰਡਰੀ ਸਕੂਲ, ਨੋਤਰੇ ਡੇਮ ਸੈਕੰਡਰੀ ਸਕੂਲ ਅਤੇ ਅਸੈਂਸ਼ਨ ਆਫ ਲਾਰਡ ਸੈਕੰਡਰੀ ਸਕੂਲ ਸ਼ਾਮਲ ਨੇ। ਪੁਲਿਸ ਨੇ ਆਖਿਆ ਕਿ ਉਹ ਇਹਨਾਂ ਧਮਕੀਆਂ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਇਸ ਦੇ ਲਈ ਉਸ ਵੱਲੋਂ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਸੇਫਟੀ ਪਲਾਨਸ ਤੇ ਵੀ ਰਣਨੀਤੀ ਉਲੀਕੀ ਜਾ ਰਹੀ ਆ। ਪੁਲਿਸ ਨੇ ਵੀ ਆਖਿਆ ਕਿ ਇਹਨਾਂ ਧਮਕੀਆਂ ਦੇ ਸਰੋਤ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੁਕ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਸੇਂਟ ਜੋਨ ਦਾ, ਜਿੱਥੇ ਇੱਕ ਪੈਦਲ ਲੰਘ ਰਹੇ ਯਾਤਰੀ ਦੀ ਬਰਫ਼ ਸਾਫ਼ ਕਰਨ ਵਾਲੀਆਂ ਮਸ਼ੀਨਾਂ ਦੇ ਨਾਲ ਟਕਰਾਉਣ ਕਰਕੇ ਮੌਤ ਹੋ ਗਈ ਹੈ। ਪੁਲਿਸ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਉੱਤਰ ਪੂਰਬੀ BC ਦੇ ਵਿੱਚ 100 ਸਟਰੀਟ ਅਤੇ 99 ਐਵੀਨਿਊ ਦੇ ਵਿੱਚ ਇੱਕ ਵਿਅਕਤੀ ਨੂੰ ਬਰਫ਼ ਹਟਾ ਰਹੇ ਇਕਵਿਪਮੈਂਟ ਨੇ ਟੱਕਰ ਮਾਰ ਦਿੱਤੀ ਸੀ। ਪੈਰਾਮੈਡਿਕਸ ਨੇ ਉਸ ਬੰਦੇ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ, ਪਰ ਬਾਅਦ ਦੇ ਵਿੱਚ ਸੱਟਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਸਿਟੀ ਆਫ ਫੋਰਟ ਸੇਂਟ ਜੌਨ ਨੇ ਬਾਅਦ ਦੇ ਵਿੱਚ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਉਹਨਾਂ ਤੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਦੇ ਵਿੱਚ ਇਹ ਇੱਕ ਘਟਨਾ ਵਾਪਰੀ ਹੈ, ਜਿਹਦੇ ਵਿੱਚ ਬਰਫ਼ ਹਟਾ ਰਹੇ ਇਕਵਿਪਮੈਂਟ ਦੇ ਨਾਲ ਇੱਕ ਵਿਅਕਤੀ ਬਰਫ਼ ਹਟਾ ਰਹੇ ਇਕਵਿਪਮੈਂਟ ਨੇ ਇੱਕ ਵਿਅਕਤੀ ਨੂੰ ਜਿਹੜਾ ਕਿ ਪੈਦਲ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ। 2021 ਦੀਆਂ ਫੈਡਰਲ ਚੋਣਾਂ ਦੀ ਗੱਲ ਕਰਾਂਗੇ। ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਪ੍ਰਚਾਰ ਕਰ ਰਹੇ ਸਨ ਤਾਂ ਉਦੋਂ ਜਸਟਿਨ ਟਰੂਡੋ ਤੇ ਪੱਥਰ ਸੁੱਟਣ ਵਾਲੇ ਇੱਕ ਵਿਅਕਤੀ ਨੇ ਕੋਰਟ ਦੇ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ। ਜਸਟਿਨ ਟਰੂਡੋ ਦੇ ਨਾਲ ਇਹ ਘਟਨਾ 2021 ਦੇ ਵਿੱਚ ਉਦੋਂ ਵਾਪਰੀ ਸੀ ਜਦੋਂ ਉਹ ਫੈਡਰਲ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਹੇ ਸਨ। ਹਾਲਾਂਕਿ ਉਹਨਾਂ ਦਾ ਬਚਾਅ ਹੋ ਗਿਆ ਸੀ, ਪਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋਏ ਸਨ। ਤੇ ਗੱਲ ਕਰੀਏ ਇਸ ਵੇਲੇ ਸਪੈਸ਼ਲ ਕੋਵਿਡ-19 ਦੀ ਜਿਹੜੀ ਫੰਡਿੰਗ ਖਤਮ ਹੋਣ ਦੀ ਤਰੀਕ ਨੇੜੇ ਆਉਂਦੀ ਹੈ, ਤਾਂ ਇਹ ਟੋਰਾਂਟੋ ਦੇ ਵਿੱਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਯਾਨੀ ਕਿ TDSB ਵੱਲੋਂ ਸਟਾਫ ਦੇ ਵਿੱਚ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਫੈਸਲੇ ਉੱਤੇ ਸਿੱਖਿਆ ਮਾਹਰਾਂ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲੇ ਵੱਲੋਂ ਪਿਛਲੇ 2 ਸਕੂਲ ਵਰ੍ਹਿਆਂ ਦੇ ਵਿੱਚ ਹਰੇਕ ਵਰ੍ਹੇ ਦੇ ਲਈ ਸਕੂਲ ਬੋਰਡ ਨੂੰ
ਕੋਵਿਡ-19 ਲਰਨਿੰਗ ਰਿਕਵਰੀ ਫੰਡ ਦੇ ਰਾਹੀਂ $30 ਮਿਲੀਅਨ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਗਏ ਸਨ। ਇਸ ਦੇ ਨਾਲ ਬੋਰਡ ਨੂੰ 485 ਸਕੂਲ ਆਧਾਰਿਤ ਸਟਾਫ ਪੋਜੀਸ਼ਨਸ ਕਾਇਮ ਕਰਨ ਦੀ ਖੁੱਲ੍ਹ ਮਿਲੀ ਸੀ। ਪਰ ਹੁਣ ਇਹ ਫੰਡਿੰਗ ਅਗਸਤ ਦੇ ਵਿੱਚ ਖਤਮ ਹੋਣ ਜਾ ਰਹੀ ਹੈ। ਇੱਕ ਰਿਪੋਰਟ ਦੇ ਦਾਅਵੇ ਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਾਧੂ ਫੰਡਿੰਗ ਤੋਂ ਬਿਨਾਂ TDSP ਨੂੰ ਅਗਲੇ ਸਾਲ ਇਸੇ ਦੌਰਾਨ ਰੱਖੇ ਗਏ ਸਟਾਫ ਨੂੰ ਹਟਾਉਣਾ ਪਏਗਾ। ਤਾਂ ਹੁਣ ਇਸ ਫੈਸਲੇ ਉੱਤੇ ਸਿੱਖਿਆ ਮਾਹਰਾਂ ਵੱਲੋਂ ਸਖਤ ਇਤਰਾਜ਼ ਪ੍ਰਗਟਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।